ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਗੱਲ ਕਰੀਏ ਹੁਣ ਅਫਗਾਨਿਸਤਾਨ ਇਸ਼ੂ ਦੀ। ਪਿਛਲੇ ਲੰਬੇ ਸਮੇਂ ਤੋਂ ਜਿਹੜਾ ਅਫਗਾਨੀਆਂ ਦਾ ਜਾਂ ਤਾਲਿਬਾਨ ਦਾ ਉੱਥੇ ਅਮਰੀਕਾ ਨੇ ਵੀ ਉੱਥੇ ਜਾ ਕੇ ਜਿਹੜੀ ਹੈ ਜੌਹਰ ਆਪਣੇ ਦਿਖਾਏ, ਨੈਟੋ ਦੀਆਂ ਫੋਰਸਿਸ ਉੱਥੇ ਗਈਆਂ। ਸੋ ਹੁਣ ਜਿਹੜੀ ਡੀਲ ਹੋਈ ਹੈ, ਅਮਰੀਕਾ ਬੈਕ ਟਰੈਕ ਕਰ ਰਿਹਾ ਹੈ, ਆਪਣੀ ਫੌਜ ਵਾਪਸ ਕੱਢ ਰਿਹਾ ਹੈ। ਸੋ ਹੁਣ ਇਹ ਇੱਕ ਵੱਡਾ ਸਵਾਲ ਹੈ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਹੁਣ ਡਿਵੈਲਪਮੈਂਟਸ ਹੋ ਰਹੀਆਂ ਨੇ, ਚੇਂਜਸ ਆ ਰਹੀਆਂ ਨੇ, ਉੱਥੇ ਕੀ ਹੋਊਗਾ। ਖਾਸ ਤੌਰ 'ਤੇ ਜਦੋਂ ਚੀਨ ਫੈਕਟਰ ਦੀ ਅਸੀਂ ਗੱਲ ਕਰਦੇ ਹਾਂ, ਚੀਨ ਦਾ ਵੀ ਕਿਤੇ ਨਾ ਕਿਤੇ ਇੰਟਰਸਟ ਹੁੰਦਾ ਕਿ ਚੀਨ ਅਤੇ ਰੂਸ ਉਹਦੇ ਵਿੱਚ ਕੋਈ ਰੋਲ ਪਲੇ ਕਰਨਗੇ। ਫਿਰ ਭਾਰਤ ਨੂੰ ਵੀ ਆਪਣੇ ਤੌਰ 'ਤੇ ਉਹ ਹੁੰਦਾ ਜੀ, ਕਸ਼ਮੀਰ ਦੇ ਵਿੱਚ ਕਿਤੇ ਉਹ ਝੰਡਾ ਨਜ਼ਰ ਆ ਗਿਆ ਉਹਨਾਂ ਨੂੰ, ਜਿਹਦੇ ਤੋਂ ਉਹਨਾਂ ਨੂੰ ਲੱਗਿਆ ਵੀ ਜੀ ਜਿਹੜੇ ਉੱਥੇ ਲੜਾਕੇ ਨੇ ਅਫਗਾਨਿਸਤਾਨ ਦੇ ਵਿੱਚ, ਉਹਨਾਂ ਨੇ ਖੌਰੇ ਕਸ਼ਮੀਰ ਦੇ ਵਿੱਚ ਆ ਜਾਣਾ ਹੁਣ। ਸੋ ਕਈ ਫੈਕਟਰਸ ਨੇ ਜਿਹੜੇ ਇਸ ਸਾਰੀ ਸਿਚੁਏਸ਼ਨ ਨੂੰ ਕਹਿ ਲਓ ਵੀ ਕਿਸ ਪਾਸੇ ਵੱਲ ਲਿਜਾਂਦੇ ਆ, ਚੱਲ ਕੀ ਰਿਹਾ। ਦੇਖੋ, ਮੈਂ ਪਿਛਲੇ ਟੌਪਿਕ ਦੀ ਕੰਟੀਨਿਊਟੀ 'ਚ ਇੱਕ ਗੱਲ ਹੋਰ ਮੈਂਸ਼ਨ ਕਰਾਂ ਕਿ ਬੇਸ਼ੱਕ ਜਦੋਂ ਅਸੀਂ ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕਰਦੇ ਹਾਂ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ। ਉਹ ਸਟਰਗਲ ਆਪਣੇ ਅੱਡ-ਅੱਡ ਰੂਪਾਂ ਦੇ ਵਿੱਚ ਕਿਸੇ ਨਾ ਕਿਸੇ ਪਾਸਿਓਂ ਜਾਰੀ ਹੈ। ਔਰ ਈਵਨ ਜੇ ਅਸੀਂ ਰੈਫਰੈਂਡਮ 2020 ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮੂਵ ਜਿਹਨੂੰ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਨੇ ਜਿਸ ਅੰਦਾਜ਼ ਦੇ ਵਿੱਚ ਅੱਗੇ ਤੋਰਿਆ, ਔਰ ਇੰਡੀਅਨ ਗਵਰਨਮੈਂਟ ਨੇ ਜਿਵੇਂ ਪੰਜਾਬ ਦੇ ਵਿੱਚ ਕ੍ਰੈਕਡਾਊਨ ਕਰਕੇ ਔਰ ਜਿਸ ਤਰੀਕੇ ਦੇ ਨਾਲ ਐਕਟਿਵਿਸਟ ਜਿਹੜੇ ਬਾਹਰ ਨੇ ਉਹਨਾਂ ਦੀਆਂ ਜ਼ਮੀਨਾਂ ਗ੍ਰੈਬ ਕਰਨੀਆਂ, ਜਿਹੜੇ ਉੱਥੇ ਮਾੜਾ ਮੋਟਾ ਕੋਈ ਕਿਸੇ ਨੇ ਪੋਸਟਰ ਲਾ ਦਿੱਤਾ ਜਾਂ ਦੂਜਾ ਕਰ ਦਿੱਤਾ, ਉਹਦੇ ਖਿਲਾਫ ਸੈਡੀਸ਼ਨ ਦਾ ਕੇਸ ਜਾਂ ਦੂਸਰਾ ਕਰਨਾ। ਸੋ ਇਹ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਕਿ ਮੂਵਮੈਂਟਸ ਦੇ ਇੱਕ ਅੱਡ-ਅੱਡ ਪੜਾਵਾਂ ਦੇ ਉੱਤੇ ਹਥਿਆਰਬੰਦ ਮੂਵਮੈਂਟ ਦਾ ਇੱਕ ਆਪਣਾ ਰੋਲ ਸੀ। ਕਿਸੇ ਵੇਲੇ ਉਹ ਦੁਬਾਰਾ ਜੋ ਇਹਨਾਂ ਦੀਆਂ ਨੀਤੀਆਂ ਨੇ ਉਹ ਵਾਪਸ ਖੜੀ ਹੋ ਇਹਨੂੰ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ। ਇਸੇ ਤਰ੍ਹਾਂ ਅਸੀਂ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜਿਹੜੀ ਇੱਕ ਬੜੀ ਯੂਨੀਕ ਡਿਵੈਲਪਮੈਂਟ, ਜਿਵੇਂ ਜਿਹੜਾ 9 ਨਵੰਬਰ 2019 ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਸ ਨੂੰ ਇਨੋਗਰੇਟ ਕਰਦੇ ਨੇ, ਉਹ ਵੀ ਸਾਨੂੰ ਇੱਕ ਉਸ ਇੰਟਰਨੈਸ਼ਨਲ ਮੈਪ ਦੇ ਉੱਤੇ ਲੈ ਆਉਂਦਾ ਹੈ ਜਿਹਦੇ ਥੱਲੇ ਚਾਈਨਾ ਵੈਲਕਮ ਕਰਦਾ ਹੈ, US ਸਟੇਟ ਡਿਪਾਰਟਮੈਂਟ ਕਰਦਾ ਹੈ, ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਕਰਦਾ ਹੈ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਨੇ, ਕਿਉਂਕਿ ਤੁਸੀਂ ਅਫਗਾਨਿਸਤਾਨ ਦੀ ਗੱਲ ਕੀਤੀ, ਇਹ ਇੱਕ ਰੈਲੇਵੈਂਟ ਜਦੋਂ ਅਸੀਂ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ, ਇਹ ਇੱਕ ਬੜਾ ਇੰਪੋਰਟੈਂਟ ਹੈ ਸਮਝਣਾ। ਸ਼ਾਇਦ ਸਾਡੀ ਕੌਮ ਦਾ ਜੇ ਇੱਕ ਹਿੱਸਾ ਜਿਸ ਨੂੰ ਇੰਨਾ ਕੁ ਇੱਕ ਡੈਮੋਕ੍ਰੇਸੀ ਦਾ ਭੁਲੇਖਾ ਜਾਂ ਉਹ ਤਾਂ ਬਹੁਤ ਸਾਰਾ ਹੁਣ ਨਿਕਲ ਗਿਆ ਕੋਵਿਡ-19 ਦੇ ਚੱਲਦਿਆਂ, ਤੇ ਮੈਜੋਰਟੀ ਹਿੰਦੂਆਂ 'ਚੋਂ ਵੀ ਨਿਕਲ ਗਿਆ ਵੀ ਇਹ ਕਿਸ ਕਿਸਮ ਦਾ ਨਿਜ਼ਾਮ ਹੈ। ਜਿਹੜੇ ਉਹ ਫਸੇ ਹੋਏ ਸੀ ਕਿ ਸ਼ਾਇਦ ਵਿਦਨ ਦਾ ਇੰਡੀਅਨ ਸਿਸਟਮ ਅਸੀਂ ਜਸਟਿਸ ਲੈ ਸਕਦੇ ਹਾਂ, ਉਹਨਾਂ ਦਾ ਵੀ ਜਿਹੜਾ ਉਹ ਕਾਫੀ ਦਿਮਾਗ ਸਾਫ਼ ਹੋ ਗਏ। ਰਹਿੰਦੇ ਖੁੰਦੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਜੀ। ਕਸ਼ਮੀਰ ਦੇ ਹਵਾਲੇ ਨਾਲ ਵੀ ਬੇਸ਼ੱਕ ਇਹ ਗੱਲ ਲੈਫਟ ਹੈਂਡਡਲੀ, ਜਦੋਂ ਫਾਰੂਕ ਅਬਦੁੱਲਾ ਨੇ ਇੱਕ ਟਵੀਟ ਕੀਤਾ, ਉਹਨੇ ਕਿਹਾ ਜੀ ਕਿ ਵੀ ਇਸ ਵੇਲੇ ਕਸ਼ਮੀਰ 'ਚ ਇੰਡੀਆ ਲਈ ਇੰਨੀ ਨਫ਼ਰਤ ਹੈ ਵੀ ਇੰਡੀਆ ਕੋਲੋਂ ਤਾਂ ਚੀਨ ਨੂੰ ਜੁਆਇਨ ਕਰਨਾ ਚਾਹੁੰਣਗੇ। ਹਾਲਾਂਕਿ ਉਸ ਦੇ ਉੱਤੇ ਚਾਰਜ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਉਹ ਇਹਨਾਂ ਦੇ ਹੀ ਜਿਹੜੇ ਨੇ ਭਾਰਤ ਪੱਖੀ ਹੈ ਸਾਰਾ ਅਬਦੁੱਲਾ ਟੱਬਰ। ਲੇਕਿਨ ਇਸ ਸਾਰੇ 'ਚੋਂ ਇੱਕ ਪਾਰਟ ਜ਼ਰੂਰ ਆਇਆ ਕਿ ਚਾਈਨਾ ਐਜ਼ ਏ ਫੈਕਟਰ ਉਸ ਖਿੱਤੇ ਦੇ ਵਿੱਚ ਐਮਰਜ ਹੋਇਆ, ਔਰ ਖ਼ਾਸ ਤੌਰ 'ਤੇ ਜੋ ਗਲਵਾਨ ਵੈਲੀ 'ਚ ਹੋਇਆ, ਜੋ ਇੰਡੀਆ ਚਾਈਨਾ ਕਲੈਸ਼ ਦੇ ਵਿੱਚ ਜਿਵੇਂ ਇੰਡੀਆ ਨੇ ਮੂੰਹ ਦੀ ਖਾਧੀ, 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਆਪਣੀ ਜ਼ਮੀਨ ਗਵਾਈ, ਔਰ ਚਾਈਨਾ ਨੇ ਜਿਸ ਐਗਰੈਸਿਵ ਅੰਦਾਜ਼ ਦੇ ਵਿੱਚ ਭਾਰਤ ਨੂੰ ਮੈਸੇਜ ਦਿੱਤਾ, ਔਰ ਇਹਨਾਂ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਫੌਜੀ ਜਨਰਲ ਤੱਕ ਕਿਸੇ ਦੀ ਮੂੰਹ ਤੇ ਚੀਨ ਲਫ਼ਜ਼ ਵੀ ਨਹੀਂ ਆਇਆ, ਉਹਨੇ ਸਾਨੂੰ ਵੀ ਹੋਪ ਦਿੱਤੀ ਸਿੱਖਾਂ ਨੂੰ। ਅਸੀਂ ਇੰਟਰਨੈਸ਼ਨਲੀ ਇਹ ਮਹਿਸੂਸ ਕੀਤਾ ਕਿ ਬੇਸ਼ੱਕ ਜਿਹੜੀ ਗੇਮ ਚੇਂਜ ਉੱਥੇ ਹੋਈ ਹੈ, ਖਾਸ ਤੌਰ 'ਤੇ ਅਮਰੀਕਨ ਕਾਂਟੈਕਟ 'ਚ ਅਮਰੀਕਾ ਨੇ ਇੰਡੀਆ ਨੂੰ ਜਿਹੜਾ ਉਹ ਅੱਗੋਂ ਉਹਦਾ ਮੋਢਾ ਚੁਣਿਆ, ਲੇਕਿਨ ਸਾਨੂੰ ਇਹ ਲੱਗਾ ਕਿ ਚੀਨ ਫੈਕਟਰ ਦੇ ਆਉਣ ਦੇ ਨਾਲ ਸਿੱਖ ਫੈਕਟਰ ਦੀ ਅਹਿਮੀਅਤ, ਔਰ ਕਸ਼ਮੀਰੀਆਂ ਨੂੰ ਵੀ ਇਹ ਮਹਿਸੂਸ ਹੋਇਆ ਕਿਉਂਕਿ ਕਸ਼ਮੀਰ ਦਾ ਤਾਂ ਬਾਰਡਰ ਲੱਦਾਖ ਦਾ ਬਾਰਡਰ ਲੱਗਦਾ ਜਿੱਥੇ ਕਿ ਇਹ ਸਾਰੀ ਲੜਾਈ ਹੋਈ ਹੈ ਜਾਂ 62 ਦੇ ਵਿੱਚ ਵੀ ਹੋਈ। ਹੁਣ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜੇ ਤੁਸੀਂ 4-5 ਹਜ਼ਾਰ ਸਾਲ ਦਾ ਜਦੋਂ ਤੋਂ ਉਹਨਾਂ ਦੀ ਟਰਾਈਬਲ ਸੁਸਾਇਟੀ ਦੇ ਵਾਕਿਆਤ ਮਿਲਦੇ ਨੇ ਦੇਖੋ, ਤੇ ਇੱਕ ਤਾਂ ਵੈਸੇ ਵੀ ਯੂਰਪ, ਸੈਂਟਰਲ ਏਸ਼ੀਆ ਤੇ ਅਫਗਾਨਿਸਤਾਨ ਫਾਈਨਲੀ, ਔਰ ਬੇਸ਼ੱਕ ਅੱਜ ਵਾਂਗ ਮਾਰਕਡ ਬਾਉਂਡਰੀਜ਼ ਨਹੀਂ ਸੀ, ਕਦੇ ਉਹ ਅਫਗਾਨਿਸਤਾਨ, ਕਦੇ ਇੱਧਰ ਖੁਰਾਸਾਨ, ਔਰ ਅੱਜ ਤਾਂ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹ ਸਾਰੇ
ਅੱਡ-ਅੱਡ 6 ਸੈਂਟਰਲ ਏਸ਼ੀਅਨ ਰਿਪਬਲਿਕ ਨੇ, ਲੇਕਿਨ ਇਹੀ ਸਾਰਾ ਐਂਟਰੀ ਪੁਆਇੰਟ ਸੀ ਉਹਨਾਂ ਕਬੀਲਿਆਂ ਦਾ ਵੀ ਜਿਹੜੇ ਯੂਰਪ ਚੋਂ ਆਏ, ਇਨਕਲੂਡਿੰਗ ਏਰੀਅਨਸ, ਜਾਂ ਉਸ ਤੋਂ ਬਾਅਦ ਜਿਹੜੇ ਹਮਲਾਵਰ ਵੀ ਆਉਂਦੇ ਰਹੇ। ਔਰ ਇਹ ਇਸ ਖਿੱਤੇ ਦੇ ਵਿੱਚ ਪਹਾੜੀ ਇਲਾਕਾ, ਜੋਗ੍ਰਾਫਿਕਲ ਇੱਕ ਵੇਰੀਏਸ਼ਨ ਔਰ ਸਖਤ ਜਾਨ ਲੋਕ, ਪਰ ਲੋਕਲ ਕੋਈ ਫਰਟਿਲ ਜ਼ਮੀਨਾਂ ਨਹੀਂ, ਕੋਈ ਲੈਵਲਡ ਲੈਂਡ ਨਹੀਂ ਹੈ। ਜਿਸ ਖਿੱਤੇ ਨੇ ਉਹਨਾਂ ਨੂੰ ਟਫ ਵੀ ਬਣਾਇਆ, ਪਰ ਨਾਲ ਦੀ ਨਾਲ ਜੇ ਅਸੀਂ ਦੇਖੀਏ ਕਿ ਬਈ ਉਹਨਾਂ ਨੇ ਆਪਣਾ, ਜਦੋਂ ਬਰਫ਼ਬਾਰੀ ਹੁੰਦੀ ਹੈ 6 ਮਹੀਨੇ ਕੋਈ ਲਾਈਫ ਨਹੀਂ ਹੈ, ਤੇ ਫਿਰ ਉਹਨਾਂ ਨੇ ਜਿੱਧਰ ਦੀ ਰੁਖ ਕੀਤਾ, ਦਰਿਆ ਖੈਬਰ ਕ੍ਰਾਸ ਕੀਤਾ ਔਰ ਪੰਜਾਬ ਦੇ ਪਲੇਨ 'ਚ ਆ ਗਏ, ਦਰਿਆ ਖੈਬਰ ਇੰਡਸ ਕ੍ਰਾਸ ਕੀਤਾ ਔਰ ਜੇਹਲਮ ਚਨਾਬ ਕਰਦੇ ਕਰਦੇ, ਔਰ ਫਿਰ ਜਦੋਂ ਅਸੀਂ ਹਮਲਾਵਰਾਂ ਦੀ ਕਹਾਣੀ ਮਹਿਮੂਦ ਗਜ਼ਨਵੀ ਤੋਂ ਦੇਖਦੇ ਹਾਂ, ਗਜ਼ਨੀ ਵੀ ਅਫਗਾਨਿਸਤਾਨ 'ਚ ਹੈ, ਅਬਦਾਲ ਜਿੱਥੋਂ ਅਹਿਮਦ ਸ਼ਾਹ ਅਬਦਾਲੀ ਹਮਲਾਵਰ ਹੁੰਦਾ ਹੈ, ਉਸ ਤੋਂ ਪਹਿਲਾਂ ਗੌਰੀ, ਮੁਹੰਮਦ ਗੌਰੀ ਜਿਹੜਾ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਉਂਦਾ ਹੈ। ਸੋ ਇਨ ਸਪਾਈਟ ਆਫ ਕਿ ਵੀ ਅੱਜ ਦੇ ਹਿੰਦੂਤਵੀ ਹਾਕਮ ਜੋ ਮਰਜ਼ੀ ਪਾਕਿਸਤਾਨ ਨੂੰ ਜਿਹੜਾ ਕਾਰਨਰ ਕਰਨ ਲਈ ਅਫਗਾਨਿਸਤਾਨ ਨਾਲ ਆਪਣੀ ਹਿਸਟੋਰੀਕਲ ਯਾਰੀਆਂ ਦੀ ਗੱਲ ਕਰਨ, ਬਟ ਫੈਕਟ ਇਹ ਹੈ ਵੀ ਅਫਗਾਨਸ ਦੇ ਲਈ ਉਹ ਦੂਜੇ ਪਾਸੇ ਤਾਂ ਗਏ ਨਹੀਂ, ਯੂਰਪ ਵੱਲ ਤਾਂ ਨਹੀਂ ਗਏ, ਇੱਧਰ ਨੂੰ ਹੀ ਆਏ ਨੇ। ਸੋ ਉਹਨਾਂ ਦੇ ਲਈ ਵੀ ਜਿਹੜਾ ਪਾਰਟ ਹੈ ਇਹ ਇੱਧਰ ਹੀ ਰਿਹਾ। ਫਿਰ ਜੋ ਕੁਛ ਜੇ ਈਵਨ ਜੇ ਅਸੀਂ ਦੇਖੀਏ ਕਿ ਕਸ਼ਮੀਰ ਦੇ ਹਵਾਲੇ ਨਾਲ ਜਿਹੜਾ ਆਜ਼ਾਦ ਕਸ਼ਮੀਰ ਹੈ, ਉਧਰੋਂ ਉਹੀ ਸਾਰਾ ਏਰੀਆ ਜੇ 47 ਤੋਂ ਬਾਅਦ ਕਬਾਇਲੀਆਂ ਦੇ ਆਉਣ ਦੀ ਅਸੀਂ ਗੱਲ ਕਰਦੇ ਹਾਂ, ਜਿਨ੍ਹਾਂ ਨੇ ਉਹ ਆਜ਼ਾਦ ਕਸ਼ਮੀਰ ਲਿਬਰੇਟ ਕਰਵਾਇਆ, ਤੇ ਉਹ ਵੀ ਉਹਦੇ ਕਬਾਇਲ ਸੁਸਾਇਟੀ ਔਰ ਉਸ ਸੁਸਾਇਟੀ ਦੇ ਨਾਲ ਜੁੜਦਾ ਹੈ। ਸੋ ਜਿਹੜਾ ਅਫਗਾਨਿਸਤਾਨ ਦੇ ਵਿੱਚ ਅਨਸਟੇਬਿਲਿਟੀ ਦੀ ਕਹਾਣੀ ਹੈ, ਇਹ ਤਾਂ ਹੈ ਪੁਰਾਣੀ। ਇਹ ਤਾਂ ਜਿਵੇਂ ਅਸੀਂ ਇਹ ਕਿਹਾ ਕਿ ਜੇ ਮਿਡਲ ਈਸਟ ਦੇ ਵਿੱਚ ਤੁਸੀਂ ਜੈਰੂਸ਼ਲਮ ਦੀ ਕਹਾਣੀ ਦੇ ਨਾਲ 3 ਵੱਡੇ ਮਜ਼ਹਬ ਨੇ, ਔਰ ਇਸੇ ਲਈ ਸ਼ਾਇਦ ਇਹ ਵਾਈਜ਼ ਫੈਸਲਾ ਲਿਆ ਗਿਆ ਸੀ ਵੀ ਇਹਨੂੰ ਇੰਟਰਨੈਸ਼ਨਲ ਸਿਟੀ ਬਣਾਇਆ ਜਾਏ ਜੈਰੂਸ਼ਲਮ ਨੂੰ। ਸੋ ਇਹੀ ਕਹਾਣੀ ਅਫਗਾਨਿਸਤਾਨ ਦਾ ਖਿੱਤਾ ਅਨਸਟੇਬਲ ਹੈ। ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਉਸ ਦੇ ਉੱਤੇ ਆਪਣਾ ਕਬਜ਼ਾ ਜਮਾਉਣ ਦੀ ਜਾਂ ਉਹਨਾਂ ਨੂੰ ਆਪਣੇ ਜ਼ੇਰ ਕਰਨ ਦੀ, ਤੇ ਫਿਰ ਅਸੀਂ ਜਿਹੜਾ 1840-41 ਦੇ ਵਿੱਚ ਮੈਸੈਕਰ, ਕਾਬਲ ਮੈਸੈਕਰ ਆਫ ਬ੍ਰਿਟਿਸ਼ਰਸ ਦੇਖਦੇ ਹਾਂ ਕਿ ਉਹਨਾਂ ਨੂੰ ਵੀ ਇਹ ਸਮਝ ਆ ਗਈ ਵੀ ਇਹਨਾਂ ਨੂੰ ਤੁਸੀਂ ਕੰਟੇਨ ਮਾੜਾ ਮੋਟਾ ਕਰ ਸਕਦੇ ਹੋ, ਜਿਹਦੇ ਥੱਲੇ ਫਿਰ ਇਹ ਜਿਹੜੀ ਹੈ ਬਾਅਦ ਦੇ ਵਿੱਚ ਡਿਊਰੈਂਟ ਲਾਈਨ ਨਿਕਲਦੀ ਹੈ, ਔਰ ਦੂਸਰਾ ਵੀ ਇਹਨਾਂ ਨੂੰ ਤੁਸੀਂ ਸਬਜੂਗੇਟ ਨਹੀਂ ਕਰ ਸਕਦੇ ਜੀ। ਹੁਣ ਥਰਡ ਪਾਰਟ ਕਿ ਵੀ ਅਮਰੀਕਾ ਔਰ 1979 ਤੋਂ ਜੇ ਅਸੀਂ ਦੇਖੀਏ ਸੋਵੀਅਤ ਯੂਨੀਅਨ ਦੀ ਆਕੂਪੇਸ਼ਨ ਅਫਗਾਨਿਸਤਾਨ ਦੀ, ਲਗਭਗ 10 ਸਾਲ ਬਾਅਦ ਉਹਨਾਂ ਦਾ ਨਾ ਸਿਰਫ ਉੱਥੋਂ ਹਾਰ ਕੇ ਨਿਕਲਣਾ, ਸੋਵੀਅਤ ਯੂਨੀਅਨ ਦਾ ਟੁੱਟਣਾ, ਪੋਸਟ 9/11 ਅਮਰੀਕਾ ਦੀ ਹਿਸਟਰੀ ਦੀ ਸਭ ਤੋਂ ਵੱਡੀ ਜੰਗ 20 ਸਾਲ ਲਗਭਗ, ਔਰ ਉਹਦੇ 'ਚ ਵੀ ਫਾਈਨਲੀ ਫੇਸ ਸੇਵਿੰਗ ਹੀ ਲਈ ਹੈ ਫਰਵਰੀ 2020 ਜਿਹੜੀ ਦੋਹਾ ਕਤਰ ਦੇ ਵਿੱਚ ਤਾਲਿਬਾਨ ਦੇ ਨਾਲ ਡੀਲ ਹੋਈ ਜੀ। ਹੁਣ ਚਾਈਨਾ ਫੈਕਟਰ ਹੁਣ ਕਿਉਂ, ਹਾਲਾਂਕਿ ਚਾਈਨਾ ਨੇ 3-4 ਦਿਨ ਪਹਿਲਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜਿਹੜੀ ਹਿਸਟਰੀ ਰਿਟਰੀਟ ਹੈ ਅਮਰੀਕਾ ਦੀ, ਹਿਸਟਰੀ ਉੱਥੋਂ ਨਿਕਲਣਾ ਹੈ ਜਾਂ ਅਨਸਟੇਬਲ ਕਿਉਂਕਿ ਚਾਈਨਾ ਦਾ ਬਹੁਤ ਕੁਛ ਐਟ ਸਟੇਕ ਹੈ। ਬੇਸ਼ੱਕ ਚਾਈਨਾ ਦੀ ਛੋਟੀ ਜਿਹੀ ਸਟ੍ਰਿਪ ਲੱਗਦੀ ਹੈ, ਪਰ ਅਫਗਾਨਿਸਤਾਨ ਨਾਲ ਬਾਰਡਰ ਲੱਗਦਾ ਉਹਨਾਂ ਦਾ ਆਪਣਾ ਸਿੰਗਕਿਆਂਗ ਪ੍ਰੋਵਿੰਸ ਜਿੱਥੇ ਅਨਰੈਸਟ ਹੈ, ਔਰ ਜ਼ੁਲਮ ਵੀ ਕਰਦੇ ਨੇ ਚੀਨ ਵਾਲੇ ਉਹਨਾਂ ਦੇ ਉੱਤੇ, ਵਿਆਗਰ ਮੁਸਲਮਾਨਾਂ ਦੇ ਉੱਤੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਇੱਧਰੋਂ ਫ੍ਰੀ ਹੋ ਗਏ ਤੇ ਇੱਧਰ ਨੂੰ ਤੁਰ ਪੈਣਗੇ। ਹਾਲਾਂਕਿ ਪਾਕਿਸਤਾਨ ਨੇ ਕਦੇ ਵੀ ਉਹਨਾਂ ਦਾ ਵਿਆਗਰ ਮੁਸਲਮਾਨਾਂ ਦੇ ਇਸ਼ੂ ਨੂੰ ਨਹੀਂ ਚੁੱਕਿਆ ਹੈ, ਜਾਣਦਿਆਂ ਹੋਇਆਂ ਕਿ ਵੀ ਜੇ ਤੁਸੀਂ ਚਾਈਨਾ ਦੇ ਨਾਲ ਆਪਣਾ ਨੈਸ਼ਨਲ ਇੰਟਰਸਟ ਦੇਖਣਾ ਹੈ, ਉਹ ਤੁਹਾਨੂੰ ਜਿਹੜੇ ਚਾਈਨਾ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਉਹ ਡੰਪ ਹੀ ਕਰਨਾ ਪਏਗਾ। ਪਰ ਅਫਗਾਨ ਜਿਹੜੇ ਨੇ ਉਹ ਤਾਂ ਉਸ ਨਾਲ ਬੌਂਡ ਨਹੀਂ ਹੈਗੇ ਜੀ। ਫਿਰ ਜਿਹੜੀ ਹੈ ਫਾਈਨੈਂਸ਼ੀਅਲ ਇਨਵੈਸਟਮੈਂਟ ਵੀ ਚਾਈਨਾ ਦੀ ਹੈਗੀ ਹੈ। ਹੁਣ ਭਾਰਤ, ਕਿਉਂਕਿ ਭਾਰਤ ਨੇ ਅਫਗਾਨਿਸਤਾਨ ਨੂੰ ਇਸਤੇਮਾਲ ਕੀਤਾ ਇਸ ਪੀਰੀਅਡ ਦੇ ਵਿੱਚ ਪਾਕਿਸਤਾਨ ਨੂੰ ਅਨਸਟੇਬਲ ਕਰਨ ਦੇ ਲਈ, ਰੋਜ਼ ਸਮਝਦੇ ਨੇ ਜੇ ਅਮਰੀਕਾ ਵੀ ਬਾਹਰ ਨਿਕਲ ਜਾਂਦਾ ਹੈ, ਦੂਸਰਾ ਵੀ ਹੈ ਪਾਕਿਸਤਾਨ ਦਾ ਮੋਰ ਇਨਫਲੂਐਂਸ ਹੈ ਤਾਲਿਬਾਨ ਤੇ, ਔਰ ਉਹਨਾਂ ਦਾ ਬਾਰਡਰ ਵੀ ਲੱਗਦਾ ਹੈ, ਪਾਕਿਸਤਾਨ ਦਾ ਲੰਬਾ ਬਾਰਡਰ ਲੱਗਦਾ ਹੈ, ਕਿ ਵੀ ਇਵੈਂਚੁਅਲੀ ਜਿਹੜੀ ਇਹਨਾਂ ਦੀ ਪਾਕਿਸਤਾਨ ਦੇ ਖਿਲਾਫ ਖੇਡ ਹੈ ਉਹ ਜਿਹੜੀ ਹੈ ਉਹ ਨਹੀਂ ਚੱਲੇਗੀ। ਸੋ ਇਹ ਸਾਰੇ ਫੈਕਟਰ ਨੇ, ਔਰ ਮੈਂ ਸਮਝਦਾ ਵੀ ਇਸ ਸਾਰੇ 'ਚ ਕਸ਼ਮੀਰ ਦਾ ਤਾਂ ਜ਼ਾਹਰ ਹੈ ਕਸ਼ਮੀਰੀ ਹੋਪਫੁਲ ਨੇ ਕਿ ਭਾਈ ਉਸ ਸਾਰੇ ਤੋਂ ਬਾਅਦ ਕੋਈ ਉਹਨਾਂ ਦੀ ਆਵਾਜ਼ ਵੀ ਬਣਦਾ ਹੈ, ਔਰ ਚਾਈਨਾ ਫੈਕਟਰ ਦੀ ਵੀ ਅਸੀਂ, ਪਰ ਸਿੱਖ ਫੈਕਟਰ ਜਿਹੜਾ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਉਸ ਖਿੱਤੇ ਦੇ ਵਿੱਚ ਕਹਿਣ ਨੂੰ ਤਾਂ ਤੁਸੀਂ ਅੰਮ੍ਰਿਤਸਰ ਟੂ ਲਾਹੌਰ, ਲਾਹੌਰ ਟੂ ਜਿਹੜਾ ਉਹ ਪਸ਼ਾਵਰ ਐਂਡ ਕਾਬੁਲ, ਉਹਨੂੰ ਤੁਸੀਂ 400 ਮੀਲ ਦਾ ਏਰੀਆ ਕਹਿ ਸਕਦੇ ਹੋ ਕਿ ਭਾਈ
ਲੇਕਿਨ ਸਿੱਖ ਫੈਕਟਰ ਇਸ ਲਈ ਵੀ ਇੰਪੋਰਟੈਂਟ ਹੈ ਕਿ ਅਸੀਂ ਲਗਭਗ 400-500 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਬੈਠੇ ਹੋਏ ਹਾਂ। ਅਸੀਂ ਦੋ ਸਿਵਲਾਈਜੇਸ਼ਨਸ, ਇੱਕ ਪਾਸੇ ਇਸਲਾਮਿਕ ਸਿਵਲਾਈਜੇਸ਼ਨ ਜਿਹੜੀ ਮੋਰਾਕੋ ਤੋਂ ਸ਼ੁਰੂ ਹੁੰਦੀ ਹੈ ਔਰ ਵਾਘਾ ਤੱਕ ਆਉਂਦੀ ਹੈ, ਔਰ ਦੂਸਰੇ ਪਾਸੇ ਹਿੰਦੂ ਤਹਿਜ਼ੀਬ ਜਿਹੜੀ ਜਮਨਾ ਪਾਰ ਹੈ ਉਹਦੇ ਵਿਚਾਲੇ ਅਸੀਂ ਬਫਰ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਟਕਰਾਅ ਹੈ ਉਹ ਮਸਲਾ ਕਸ਼ਮੀਰ ਦਾ ਹੋਏ ਜਾਂ ਅਦਰਵਾਈਜ਼ ਭਾਰਤ ਪਾਕਿਸਤਾਨ ਦੀ ਸਾਈਕੋ ਹਿਸਟਰੀ ਹੌਸਟਿਲਿਟੀ ਹੋਏ, ਉਹਦਾ ਆਨਸਰ ਬਫਰ ਸਟੇਟ ਆਫ ਖਾਲਿਸਤਾਨ ਹੈ, ਕਿਉਂਕਿ ਸਾਡੇ 'ਚ ਕੋਈ ਇਨਹੈਰੈਂਟ ਨਫ਼ਰਤ ਨਹੀਂ ਹੈ ਕਿਸੇ ਨਾਲ ਵੀ ਜੀ। ਸਾਡੇ ਲਈ ਇਸਲਾਮ, ਬ੍ਰਹਮ ਹਿੰਦੂਇਜ਼ਮ ਜਾਂ ਕ੍ਰਿਸਚੀਅਨਿਟੀ ਜਾਂ ਕੋਈ ਵੀ, ਅਸੀਂ ਹਰ ਮਜ਼ਹਬ ਦੇ ਨਾਲ ਜਿਹੜਾ ਉਹਨਾਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰਦੇ ਔਰ ਸਾਡੇ 'ਚ ਬਿਲਟ ਇਨ ਪਾਰਟ ਹੈ। ਲੇਕਿਨ ਇਹ ਜਿਹੜੀ ਸਾਈਕੋ ਹਿਸਟਰੀ ਹੈ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਕਿਉਂਕਿ 1000 ਸਾਲ ਤੋਂ ਨਾ ਕਦੇ ਉਹਨਾਂ ਨੇ ਤਾਂ ਬ੍ਰਾਹਮਣਵਾਦੀਆਂ ਨੇ ਮਲੇਸ਼ ਬਣਾਇਆ ਹੋਇਆ ਔਰ ਪਿਛਲੇ 74 ਸਾਲ 'ਚ ਪਾਕਿਸਤਾਨ ਨੂੰ ਉਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਜੀ। ਸਾਡੇ ਲਈ ਪਾਕਿਸਤਾਨ ਜੇ ਸਾਡੇ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਸਾਡਾ ਮੱਕਾ ਮਦੀਨਾ ਮੁਕੱਦਸ ਨੇ, ਸਾਡੇ ਲਈ ਤਾਂ ਉਹ ਪਾਕ ਧਰਤੀ ਹੈ ਔਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਐਜ਼ ਲੌਂਗ ਐਜ਼ ਅਸੀਂ ਐਜ਼ ਏ ਬਫਰ ਬਿਟਵੀਨ 3 ਨਿਊਕਲੀਅਰ ਸਟੇਟ, ਚਾਈਨਾ ਇੰਡੀਆ ਹੌਸਟਿਲਿਟੀ ਅਸੀਂ ਦੇਖੀ ਹੈ ਔਰ ਚਾਈਨਾ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ, ਇਹ ਸਾਰੇ ਹੀ ਜਿਹੜੇ ਬਾਕੀ ਫੈਕਟਰ ਨੇ ਕਿ ਅਫਗਾਨਸ ਦਾ ਸਪਿਲ ਓਵਰ ਜਿਹੜਾ ਹੈ ਉਹ ਬਾਅਦ ਦੇ ਵਿੱਚ ਕਿਸ ਖਿੱਤੇ 'ਚ ਹੋਏਗਾ ਜਾਂ ਉਹਨੂੰ ਨਕਾਰ ਦਿੰਦਾ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਬਾਰ-ਬਾਰ ਸਾਡੇ ਕੁਝ ਵੀਰਾਂ ਨੂੰ ਲੱਗਦਾ ਹੁੰਦਾ ਹੈ ਕਿ ਜੀ ਅਸੀਂ ਜਿਹੜਾ ਉਹ ਇਹਦੇ 'ਤੇ ਜ਼ਿਆਦਾ ਧਿਆਨ ਦਿੰਦੇ ਹਾਂ ਕਸ਼ਮੀਰ ਦੇ ਉੱਤੇ ਜਾਂ ਅਫਗਾਨਿਸਤਾਨ ਜਾਂ ਚਾਈਨਾ ਜਾਂ ਦੂਜਾ, ਕਿਉਂਕਿ ਦੁਨੀਆ ਦੇ ਵਿੱਚ ਜਿਹੜੀ ਜੀਓ ਪੋਲਿਟਿਕਸ ਹੈ ਜੀ ਉਹਦੇ ਨਾਲ ਹੀ ਨਵੇਂ ਨੇਸ਼ਨ ਕ੍ਰੀਏਟ ਹੁੰਦੇ ਨੇ ਔਰ ਸਾਡੀ ਅਹਿਮੀਅਤ ਜਦੋਂ ਤੱਕ ਅਸੀਂ ਪਹਿਲਾਂ ਸਮਝਾਂਗੇ ਨਹੀਂ ਵੀ ਸਾਡੇ ਲਈ ਇਹ ਕਿਉਂ ਅਹਿਮੀਅਤ ਨੇ ਡਿਵੈਲਪਮੈਂਟਸ, ਫਿਰ ਅਸੀਂ ਕਿਸੇ ਤੋਂ ਮਦਦ ਮੰਗਣ ਦੇ ਵੀ ਕਾਬਲ ਨਹੀਂ ਹੋਵਾਂਗੇ, ਕਿਉਂਕਿ ਜੇ ਸਾਨੂੰ ਹੀ ਨਹੀਂ ਪਤਾ ਵੀ ਅਸੀਂ ਉਸ ਚੋਂ ਕੀ ਕੱਢਣਾ। ਸੋ ਇਸ ਸਾਰੇ ਚੋਂ ਸਾਨੂੰ ਤਾਂ ਇਹ ਨਜ਼ਰ ਆਉਂਦਾ ਹੈ ਕਿ ਜਿਹੜੀ ਬਫਰ ਸਟੇਟ ਆਫ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਉਸ ਦੀ ਕਾਇਮੀ ਦਾ ਜਿਹੜਾ ਮੁਕਾਮ ਹੈ ਉਹ ਬਹੁਤ ਕਰੀਬ ਹੈ ਔਰ ਹਾਲਾਤ ਉਸ ਪਾਸੇ ਵੱਲ ਸਾਨੂੰ ਲਿਜਾ ਰਹੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਬਾਕੀ ਦੀ ਗੱਲਬਾਤ ਅਸੀਂ ਬ੍ਰੇਕ ਤੋਂ ਬਾਅਦ ਕਰਦੇ ਹਾਂ। ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣ। ਬ੍ਰੇਕ ਤੋਂ ਬਾਅਦ ਜਿਹੜਾ ਸਾਡਾ ਅਖੀਰਲਾ ਸੈਗਮੈਂਟ ਹੈ ਉਹਦੇ ਵਿੱਚ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।